ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨਾਲ ਲੱਗਦੇ ਦੇਸ਼ ਮਿਆਂਮਾਰ, ਜਿਸ ਦਾ ਪਹਿਲਾ ਨਾਮ ਬਰਮਾ ਸੀ, ਵਿੱਚ ਫੌਜ ਨੇ ਫੌਜੀ ਰਾਜ ਪਲਟਾ ਕਰਕੇ ਸੱਤਾ ਆਪਣੇ ਹੱਥ ਵਿੱਚ ਲੈ ਲਈ ਹੈ। ਔਰ ਬਰਮਾ ਵਿਚਲੇ ਇਸ ਫੌਜੀ ਰਾਜ ਪਲਟੇ ਦਾ ਸਾਊਥ ਏਸ਼ੀਆ ਦੀ ਸਿਆਸਤ ਤੇ ਕੀ ਅਸਰ ਹੋਵੇਗਾ? ਸੋ ਭਾਰਤ ਦੇ ਚੀਨ ਨਾਲ ਤਲਖੀ ਭਰੇ ਰਿਸ਼ਤਿਆਂ ਦੇ ਚਲਦਿਆਂ ਫੌਜੀ ਰਾਜ ਦੇ ਪਲਟੇ ਦਾ ਫਾਇਦਾ ਚੀਨ ਤੇ ਭਾਰਤ ਵਿੱਚੋਂ ਕਿਸ ਨੂੰ ਹੋਵੇਗਾ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਾ ਮਿਆਂਮਾਰ ਜਾਂ ਮਿਆਂਮਾਰ ਪੁਰਾਣੇ ਵੇਲਿਆਂ ਦਾ ਬਰਮਾ, ਅੱਛਾ, ਜਿਸ ਦੀ ਰਾਜਧਾਨੀ ਕਦੇ ਰੰਗੂਨ, ਹੁਣ ਤਾਂ ਯੈਂਗੂਨ ਕਹਿੰਦੇ ਨੇ। ਔਰ ਅਜੇ ਵੀ ਜਿਹੜੇ ਪੁਰਾਣੇ ਗੀਤ ਕਦੇ ਆਉਂਦੇ ਨੇ ਕਿ ਭਾਈ ਉਹਦੇ ਤਾਂ ਉਹੀ ਹੈ ਕਿ ਵੀ पिया गए रंगून वहाँ से आया ਟੈਲੀਫੋਨ तुम्हारी याद सताती है। ਹਾਲਾਂਕਿ ਬਹੁਤ ਘੱਟ ਨੂੰ ਪਤਾ ਹੈ ਵੀ ਯੁਗਾਂਡਾ ਦਾ ਜ਼ਿਕਰ ਤਾਂ ਅਕਸਰ ਹੁੰਦਾ ਹੈ ਕਿ ਕਿਵੇਂ ਈਦੀ ਅਮੀਨ ਨੇ ਯੁਗਾਂਡਾ 'ਚੋਂ ਸਾਰੇ ਹੀ ਜਿਹੜੇ ਗੈਰ ਯੁਗਾਂਡਨ ਸਨ ਉਹਨਾਂ ਦਾ ਬੋਰੀਆ ਬਿਸਤਰਾ ਚੁਕਾਇਆ, 24 ਘੰਟੇ ਦਾ ਨੋਟਿਸ ਦਿੱਤਾ ਸੀ ਕਿ ਭਾਈ ਇੱਥੋਂ ਭੱਜ ਜਾਓ ਸਾਰੇ। ਅੱਛਾ। ਔਰ ਤਨ ਦੇ ਕੱਪੜੇ ਤੇ ਉਹ ਵੀ ਤਲਾਸ਼ੀਆਂ ਲੈ ਲੈ ਕੇ, ਕੋਈ ਗਹਿਣਾ ਗੱਟਾ ਨਹੀਂ, ਸਭ ਉੱਥੇ ਛੱਡ ਕੇ ਜਿਹੜੀ ਹੈ ਆਪਣੀ 60 70 ਸਾਲ ਦੀ ਕਮਾਈ, ਉਹੀ ਯੁਗਾਂਡਨ ਪਾਸਪੋਰਟ ਆੜੇ, ਫਿਰ ਕੋਈ ਇੰਗਲੈਂਡ 'ਚ ਆਏ, ਕੋਈ ਦੂਜੇ 'ਚ ਆਏ। ਪਰ ਬਰਮਾ ਦੇ ਹਵਾਲੇ ਨਾਲ ਬਹੁਤ ਘੱਟ ਨੂੰ ਪਤਾ ਹੈ ਕਿ 1960-61 ਦੇ ਵਿੱਚ ਜਦੋਂ ਉੱਥੇ ਫੌਜੀ ਰਾਜ ਪਲਟਾ ਹੋਇਆ, ਕਿਉਂਕਿ ਬਰਮਾ ਦੇ ਨਾਲ ਸਾਡੇ ਇਤਿਹਾਸ ਦਾ ਵੀ ਬਹੁਤ ਕੁਝ ਜੁੜਦਾ ਹੈ। ਸਾਡਾ ਜਦੋਂ ਮੈਂ ਕਹਿੰਦਾ ਸਬ ਕੰਟੀਨੈਂਟ ਦਾ ਹਿੱਸਾ, ਇਵੇਂ ਇਹ ਬ੍ਰਿਟਿਸ਼ ਪੀਰੀਅਡ ਦਾ ਹੀ ਸੀ। ਔਰ ਜਿਹੜੀ ਬਹੁਤ ਪੁਰਾਣੀ, ਜਦੋਂ ਔਰ ਇਹ ਬੜੀ ਰਿਚ ਕੰਟਰੀ ਹੈ ਗੈਸ ਰਿਸੋਰਸਿਸ ਦੀ, ਜਿਹੜੀ ਪਹਿਲੀ ਬਰਮਾ ਸ਼ੈਲ ਜਿਹੜੀ ਗੈਸ ਸੀ, ਜਦੋਂ ਅਸੀਂ ਸਕੂਲ ਗੋਇੰਗ ਸੀ ਉਦੋਂ ਪੈਟਰੋਲ ਪੰਪ ਹੀ ਉਹਨਾਂ ਦੇ ਹੁੰਦੇ ਸੀ। ਉਹ ਇਸੇ ਲਈ ਸੀ ਕਿ ਉਹ ਬਰਮਾ 'ਚੋਂ ਹੀ ਨਿਕਲਿਆ ਸੀ, ਉੱਥੋਂ ਹੀ ਤੇਲ ਸੀ ਔਰ ਉਹ ਬੜਾ ਵੱਡੀ ਉਹਨਾਂ ਦੀ ਸਪਲਾਈ ਲਾਈਨ ਸੀ। ਔਰ ਉਸ ਤੋਂ ਪਹਿਲਾਂ ਜਿਹੜੀ ਹੈ ਬਰਮਾ ਦੀ ਹਿਸਟਰੀ, ਜਿਹੜੀ ਜਦੋਂ ਅਸੀਂ ਦੇਖਦੇ ਹਾਂ, ਈਵਨ ਜਿਹੜੇ ਸਿੱਖ ਪਹਿਲਾਂ ਅਸਾਮ ਦੇ ਵਿੱਚ ਗਏ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ, ਕਿਉਂਕਿ ਅਸਾਮ 'ਚ ਵੀ ਸਿੱਖਾਂ ਦੀ ਹਿਸਟਰੀ ਜਿਹੜੀ ਹੈ ਉਹ 200 ਸਾਲ ਪਹਿਲਾਂ ਚਲੀ ਜਾਂਦੀ ਹੈ। ਅੱਛਾ। ਅਤੇ ਉਹ ਵੀ ਸੀ ਕਿ ਵੀ ਉਹਨੇ ਜਿਹੜਾ ਮਿਆਂਮਾਰ ਜਿਹੜਾ ਅੱਜ ਹੈ ਜਾਂ ਬਰਮਾ ਹੈ, ਉਹਨਾਂ ਨੇ ਕਿਵੇਂ ਅਟੈਕ ਕੀਤਾ ਸੀ ਅਸਾਮ ਦੇ ਰਾਜੇ 'ਤੇ। ਔਰ ਕਿਉਂਕਿ ਅਸਾਮ ਨਾਲ ਸਾਡਾ ਇਤਿਹਾਸਿਕ ਸੰਬੰਧ ਰਿਹਾ, ਗੁਰੂ ਨਾਨਕ ਸਾਹਿਬ ਵੀ ਅਸਾਮ 'ਚ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ। ਔਰ ਜਿਹੜੇ 52 ਰਾਜੇ ਗਵਾਲੀਅਰ ਦੇ ਕਿਲ੍ਹੇ 'ਚੋਂ 6ਵੇਂ ਪਾਤਸ਼ਾਹ ਨੇ ਛੁਡਵਾਏ ਸੀ, ਉਹਨਾਂ 'ਚ ਜਿਹੜਾ ਇੱਕ ਅਸਾਮ ਦਾ ਰਾਜਾ ਸੀ ਰਤਨ ਰਾਏ, ਉਹਦਾ ਅੱਗੋਂ ਪੋਤਾ ਸੀ ਜਿਹੜਾ ਫਿਰ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਔਰ ਜਿਹੜੇ ਅਸੀਂ ਜਦੋਂ ਹਿਸਟੋਰੀਕਲ ਗਿਫਟ, ਪ੍ਰਸ਼ਾਦੀ, ਹਾਥੀ ਔਰ 5 ਕਲਾ ਸ਼ਸਤਰ, ਔਰ ਉਹ ਸਭ ਅਸਾਮ ਦੇ ਹੀ ਸੀ। ਔਰ ਅਸਾਮ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਵੇਲੇ ਇਹਨੂੰ ਕਾਮਰੂਪ ਦੇਸ਼ ਵੀ ਕਹਿੰਦੇ ਸੀ। ਔਰ ਅੱਜ ਵੀ ਅਸਾਮ ਦਾ ਇੱਕ ਜ਼ਿਲ੍ਹਾ ਕਾਮਰੂਪ ਹੈ। ਔਰ ਹਮੇਸ਼ਾ ਹੀ ਕਿਉਂਕਿ ਜਦੋਂ ਅਸੀਂ ਇਹ ਹੁਣ ਤਾਂ ਇਹਨਾਂ ਨੇ ਕਿਉਂਕਿ 7 ਸਟੇਟਾਂ ਬਣਾ ਦਿੱਤੀਆਂ ਅਤੇ ਬਹੁਤ ਸਾਰੇ ਉਹਦੇ 'ਚ ਕਿਉਂਕਿ ਕਬੀਲੇ ਨੇ, ਇਹ ਸਾਰਾ ਕਬੀਲਿਆਂ ਵਾਲਾ ਖਿੱਤਾ ਹੈ, ਸੈਂਕੜਿਆਂ ਕਬੀਲੇ ਨੇ। ਉਹਨਾਂ 'ਚੋਂ ਹੀ ਸਭ ਤੋਂ ਪਹਿਲਾਂ ਸਟੇਟ ਉਹ ਅਸਾਮ ਹੀ ਸੀ। ਅਸਾਮ ਵੀ ਕਿਸੇ ਸਟੇਜ 'ਤੇ ਬੰਗਾਲ ਦਾ ਹਿੱਸਾ ਸੀ, ਬੰਗਾਲ ਸੀ ਹੈ। ਔਰ ਇਹੀ ਕਾਰਨ ਹੈ ਕਿ ਬੰਗਾਲ ਮੁਸਲਿਮ ਮੈਜੋਰਟੀ ਪ੍ਰੋਵਿੰਸ ਸੀ। ਅਸਾਮ 'ਚ ਵੀ 1947 ਦੇ ਪੀਰੀਅਡ ਦੇ ਵਿੱਚ ਆਲਮੋਸਟ ਕਲੋਜ਼ ਟੂ ਹਾਫ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ। ਹੁਣ ਇਸੇ ਹੀ ਅਸਾਮ ਨੂੰ ਆਪਣਾ ਹਿੱਸਾ ਬਣਾਉਣ ਦੇ ਲਈ ਬਰਮਾ ਵਾਲੇ ਜਾਂ ਰੰਗੂਨ ਵਾਲੇ ਜਾਂ ਦੂਜੇ ਰਾਜੇ ਵੀ ਯਤਨ ਕਰਦੇ ਰਹੇ। ਔਰ ਮੈਂ ਜਦੋਂ ਦੱਸਿਆ ਕਿ ਵੀ ਉਹਨਾਂ ਦੀ ਮਦਦ ਦੇ ਲਈ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਫੌਜ ਵੀ ਭੇਜੀ ਸੀ। ਔਰ ਇਵੈਂਚੁਅਲੀ ਉਹਨਾਂ 'ਚੋਂ ਕੁਝ ਸ਼ਹੀਦ ਵੀ ਹੋਏ, ਜਿਹੜੇ ਅੱਜ ਵੀ ਅਸਾਮ ਦੇ ਫੋਕਲੋਰ 'ਚ ਉਹਨਾਂ ਦੇ ਸ਼ਹੀਦ ਨੇ। ਸੋ ਬਰਮਾ ਹਮੇਸ਼ਾ ਇਹਨੂੰ ਈਸਟਰਨ ਸਟੇਟਾਂ ਨੂੰ ਵੀ ਆਪਣੇ ਕਬਜ਼ੇ 'ਚ ਕਰਨਾ ਚਾਹੁੰਦਾ ਸੀ। ਔਰ ਜਦੋਂ ਬ੍ਰਿਟਿਸ਼ ਦੇ ਪੀਰੀਅਡ 'ਚ ਉਹਨਾਂ ਨੇ ਇਸ ਬਰਮਾ ਨੂੰ ਕੰਕਰ ਕੀਤਾ ਔਰ ਆਪਣੇ ਰਾਜ ਦਾ ਹਿੱਸਾ ਬਣਾਇਆ। ਔਰ ਇਹ ਜਿਹੜੀ ਆਜ਼ਾਦੀ ਆ ਆਲਮੋਸਟ ਉਹ ਵੀ 47-48 ਦੇ ਪੀਰੀਅਡ 'ਚ ਹੀ ਹੁੰਦੀ ਹੈ। ਔਰ ਬਰਮਾ ਦੀ ਇੰਪੋਰਟੈਂਸ ਕਿਉਂਕਿ ਬ੍ਰਿਟਿਸ਼ ਟੈਰੀਟਰੀ ਬਣ ਗਿਆ ਸੀ, ਇਸ ਲਈ ਅਸੀਂ ਦੇਖਦੇ ਹਾਂ ਕਿ 1857 ਦੇ ਗਦਰ ਤੋਂ ਬਾਅਦ ਜਦੋਂ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਜਲਾਵਤਨ ਕੀਤਾ ਗਿਆ ਅਤੇ ਰੰਗੂਨ ਭੇਜਿਆ ਗਿਆ, ਉੱਥੇ ਹੀ ਉਹਨਾਂ ਦੀ ਕਬਰ ਹੈ ਔਰ ਉੱਥੇ ਹੀ ਡੈਥ ਹੋਈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਕੂਕਾ ਮੂਵਮੈਂਟ 1860ਵਿਆਂ ਦੇ ਵਿੱਚ ਚੱਲੀ, ਜਿਨ੍ਹਾਂ ਨੇ ਕਾਲ ਦਿੱਤੀ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਔਰ 80 ਦੇ ਕਰੀਬ ਕੂਕੇ ਸਿੱਖ ਜਿਨ੍ਹਾਂ ਨੂੰ ਤੋਪਾਂ ਦੇ ਸਾਹਮਣੇ ਉਡਾ ਦਿੱਤਾ ਗਿਆ ਸੀ, ਉਹਨਾਂ ਦੇ ਜਿਹੜੇ ਲੀਡਰ ਸੀ ਬਾਬਾ ਰਾਮ ਸਿੰਘ,
ਉਹਨਾਂ ਨੂੰ ਵੀ ਜਲਾਵਤਨ ਕਰਕੇ ਰੰਗੂਨ ਹੀ ਭੇਜਿਆ ਗਿਆ ਸੀ। ਸੋ ਇਹ ਇਹਨਾਂ ਦੀ ਫਰਮ ਜਿਹੜੀ ਹੈ ਉਹ ਟੈਰੀਟਰੀ ਸੀ, ਔਰ ਇੱਕ ਸਟੇਜ ਦੇ ਉੱਤੇ ਕੱਲੇ ਰੰਗੂਨ ਦੇ ਵਿੱਚ 9 ਗੁਰਦੁਆਰੇ ਸਨ। ਔਰ ਮੈਂ 1961 ਦਾ ਜ਼ਿਕਰ ਕਰ ਰਿਹਾ ਕਿ ਜਦੋਂ ਫੌਜੀ ਰਾਜ ਪਲਟਾ ਹੋਇਆ, ਫੌਜ ਨੇ ਹਾਲਾਂ 1947-48 ਤੋਂ ਬਾਅਦ ਉੱਥੇ ਇੱਕ ਸਿਸਟਮ ਦੇ ਥੱਲੇ ਜਿਹੜਾ ਉਹਨਾਂ ਨੇ ਲਿਬਰੇਟ ਕਰ ਦਿੱਤਾ ਹੈ, ਔਰ ਜਿਨ੍ਹਾਂ ਨੇ ਪਾਵਰ ਲੈਣੀ ਸੀ, ਔਰ ਅੱਜ ਕਿਉਂਕਿ ਜਿਹੜੀ ਆਂਗ ਸਾਨ ਸੂ ਚੀ ਇਹ ਉਹਨਾਂ ਦੀ ਲੀਡਰ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜੋ ਵੀ, ਉਹਨੂੰ ਵੀ ਜਿਹੜਾ ਫੌਜ ਨੇ ਜਦੋਂ ਕੂ ਕੀਤਾ, ਔਰ ਇਹ ਆਂਗ ਸਾਨ ਸੂ ਚੀ ਉਹੀ ਹੈ ਜਿਹਨੂੰ ਪਹਿਲਾਂ 15-16 ਸਾਲ ਮਿਲਟਰੀ ਡਿਕਟੇਟਰਸ ਨੇ ਜਿਹੜਾ ਉਹ ਆਪਣੇ ਡਿਟੈਂਸ਼ਨ 'ਚ ਰੱਖਿਆ ਸੀ। ਬਾਹਰ ਬੜਾ ਰੌਲਾ ਪਿਆ, ਉਹਦੇ ਥੱਲੇ ਫਿਰ ਉਹ ਨੋਬਲ ਪ੍ਰਾਈਜ਼ ਵੀ ਅਮਰੀਕਾ ਨੇ ਉਹਨੂੰ ਦਿਵਾਇਆ। ਆਂਗ ਸਾਨ ਸੂ ਚੀ ਬਾਅਦ 'ਚ ਫੌਜ ਨਾਲ ਸਮਝੌਤਾ ਹੋਇਆ, ਔਰ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਜਿਹੜਾ ਕਾਨੂੰਨ ਬਣਿਆ ਜਦੋਂ ਦੁਬਾਰਾ ਇਹਨੂੰ ਪਾਵਰ ਮਿਲੀ, ਉਹਦੇ ਥੱਲੇ ਲਿਖਿਆ ਹੋਇਆ ਕਿ 25% ਸੀਟਾਂ ਜਿਹੜੀਆਂ ਪਾਰਲੀਮੈਂਟ 'ਚ ਨੇ ਉਹ ਫੌਜ ਦੀਆਂ ਹੁੰਦੀਆਂ ਪੱਕੀਆਂ, ਉਹ ਨੋਮੀਨੇਟ ਹੀ ਹੁੰਦੇ ਨੇ, ਔਰ 3-4 ਇੰਪੋਰਟੈਂਟ ਮਹਿਕਮੇ, ਡਿਫੈਂਸ ਔਰ ਦੂਜੇ ਤੀਜੇ ਉਹ ਉਹਨਾਂ ਦੇ ਕੋਲ ਹੁੰਦੇ ਨੇ। ਔਰ ਇਹੀ ਆਂਗ ਸਾਨ ਸੂ ਚੀ ਉਸ ਦੀ ਡਾਟਰ ਹੈ ਜਿਹਨੇ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ ਸਟਰਗਲ ਕੀਤੀ। ਪਰ ਇਹ ਵੀ ਇੱਕ ਫੈਕਟ ਹੈ ਕਿ ਐਨ ਜਦੋਂ ਉਹਨਾਂ ਨੇ ਟੇਕ ਓਵਰ ਕਰਨਾ ਸੀ 48 ਦੇ ਵਿੱਚ, ਉਸ ਤੋਂ ਪਹਿਲਾਂ ਉਹਦਾ ਸਾਰੇ ਜਿਹੜੇ ਉਹਦੀ ਕੈਬਨਿਟ ਵੀ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ। ਸੋ ਇਹ ਆਂਗ ਸਾਨ ਸੂ ਚੀ ਸੈਕੰਡ ਜਨਰੇਸ਼ਨ ਜਿਹੜੀ ਹੁਣ ਖੁਦ 75 ਸਾਲ ਦੀ ਹੈ, 18 ਸਾਲ ਦੇ ਲਗਭਗ ਇਹ ਜਿਹੜੀ ਹੈ ਉਹ ਡਿਟੈਂਸ਼ਨ ਦੇ ਵਿੱਚ ਰਹੀ। ਔਰ ਸ਼ਾਇਦ ਜੇ ਵਰਲਡ ਲੀਡਰਸ ਦੀ ਗੱਲ ਕਰੀਏ, ਨੋਬਲ ਪ੍ਰਾਈਜ਼ ਵੀ ਪੀਸ ਦਾ ਉਹਨੂੰ ਮਿਲਿਆ, ਤੇ ਉਹ ਸ਼ਾਇਦ ਨੈਲਸਨ ਮੰਡੇਲਾ ਤੋਂ ਬਾਅਦ ਨੈਕਸਟ ਜਿਹੜੀ ਹੈ ਲੌਂਗੈਸਟ ਟਰਮ ਵਾਲੀ ਹੋਏ। ਪਰ ਇਹ ਜਿਹੜੀ ਦੁਨੀਆ ਦੀ ਡਾਰਲਿੰਗ ਵੀ ਬਣੀ ਕਿ ਵੀ ਫੌਜੀ ਰਜੀਮ ਦੇ ਖਿਲਾਫ ਇਹ ਖਲੋਤੀ ਆਂਗ ਸਾਨ ਸੂ ਚੀ, ਇਹਨੇ ਆਪਣੇ ਸਿਰ 'ਚ ਮਿੱਟੀ ਪਵਾ ਲਈ। ਖਾਸ ਤੌਰ 'ਤੇ ਜਦੋਂ ਫੌਜ ਨੇ, ਬਰਮਾ ਦੀ ਨੇ ਰੋਹਿੰਗਿਆ ਮੁਸਲਮਾਨ ਜਿਹੜੇ ਕਿ ਸਦੀਆਂ ਤੋਂ ਉੱਥੇ ਬੈਠੇ ਨੇ, ਉਹਨਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ, ਔਰ ਇਹਨੇ ਇਹਦੇ ਬਾਵਜੂਦ ਕਿ ਹਿਊਮਨ ਰਾਈਟਸ ਐਕਟਿਵਿਸਟ ਨੇ ਇਹਦੀ ਰਿਲੀਜ਼ ਦੇ ਲਈ ਅਟੈਂਪਟ ਕੀਤੇ ਸੀ, ਇਹਨੇ ਰਾਦਰ ਫੌਜ ਨੂੰ ਹੀ ਡਿਫੈਂਡ ਕੀਤਾ ਔਰ ਉਸ ਦਾ ਹੀ ਜਿਹੜਾ ਬੈਕ ਕੀਤਾ। ਲੇਕਿਨ ਹੁਣ ਜਦੋਂ ਕਿ ਚੋਣਾਂ ਉੱਥੇ ਹੋ ਕੇ ਹਟੀਆਂ ਨੇ ਔਰ ਆਲਮੋਸਟ 80% ਵੋਟਾਂ ਇਹਦੀ ਪਾਰਟੀ ਨੂੰ ਪਈਆਂ, ਤੇ ਫੌਜ ਨੇ ਜਿਹੜਾ ਪਿਛਲੀ ਰਾਤ ਕੂ ਕਰਕੇ ਉਹਨਾਂ ਨੇ ਜਿਹੜਾ ਉਹ ਇਹਨਾਂ ਸਾਰਿਆਂ ਨੂੰ ਫੜ ਲਿਆ। ਉਹਨਾਂ ਨੇ ਕਿਹਾ ਜੀ ਕਿ ਰਿਗਿੰਗ ਹੋਈ ਹੈ ਵੋਟਾਂ ਦੇ ਵਿੱਚ, ਔਰ ਅਸੀਂ ਜਿਹੜਾ ਇਸ ਨੂੰ ਜਿਹੜਾ ਬਿਹਾਈਂਡ ਬਾਰਸ ਰੱਖ ਰਹੇ। ਦੁਨੀਆ 'ਚ ਬੜਾ ਰੌਲਾ ਪਿਆ। ਹੁਣ ਭਾਰਤ ਦੇ ਲਈ ਵੀ ਇਹ ਅਹਿਮੀਅਤ ਵਾਲੀ ਗੱਲ ਹੈ, ਚੀਨ ਲਈ ਵੀ ਹੈ, ਅਮਰੀਕਾ ਲਈ ਵੀ ਹੈ, ਕਿਉਂਕਿ ਭਾਰਤ ਦੀਆਂ 4 ਸਟੇਟਾਂ ਦਾ ਬਾਰਡਰ ਸਿੱਧੇ ਤੌਰ 'ਤੇ ਮਿਆਂਮਾਰ ਦੇ ਨਾਲ ਲੱਗਦਾ ਹੈ। ਉਹਨਾਂ ਦੇ ਵਿੱਚ ਨਾਗਾਲੈਂਡ ਵੀ ਹੈ, ਉਹਦੇ 'ਚ ਅਰੁਣਾਚਲ ਵੀ ਹੈ, ਉਹਦੇ 'ਚ ਤ੍ਰਿਪੁਰਾ ਵੀ ਹੈ, ਉਹਦੇ 'ਚ ਮਨੀਪੁਰ ਵੀ ਹੈ। ਹੁਣ ਅਮਰੀਕਾ ਲਈ ਕਿਉਂ ਇੰਪੋਰਟੈਂਟ ਹੈ? ਔਰ ਇਹ ਜਦੋਂ ਹੋਇਆ ਹੀ ਹੈ ਇਹ ਸਾਰਾ, ਉੱਥੇ US ਸਟੇਟ ਡਿਪਾਰਟਮੈਂਟ ਕਾਲਸ ਮਿਆਂਮਾਰ ਮਿਲਟਰੀ ਟੇਕ ਓਵਰ ਇਹ ਕੂ ਦਿੱਤਾ, ਇਹ ਫ੍ਰੈਂਚ ਵਰਡ ਹੈ ਕਿ ਭਾਈ ਇਹ ਕੂ ਕੀਤਾ ਫੌਜ ਨੇ। ਔਰ ਅਸੀਂ ਨਾਲ ਦੀ ਨਾਲ ਬਾਈਡਨ ਨੇ ਵੀ ਅੱਜ ਵਾਈਟ ਹਾਊਸ ਕਿਹਾ ਹੈ ਕਿ ਵੀ ਅਸੀਂ ਸੈਂਕਸ਼ਨਸ ਲਾਵਾਂਗੇ ਮਿਆਂਮਾਰ 'ਤੇ, ਕਿਉਂਕਿ ਜਦੋਂ ਇਹ ਪਹਿਲਾਂ ਇਹਨੂੰ ਬੀਬੀ ਨੂੰ ਅੰਦਰ ਰੱਖਿਆ 18 ਸਾਲ ਤੇ ਅਮਰੀਕਾ ਨੇ ਸੈਂਕਸ਼ਨਸ ਲਾਈਆਂ। ਹਾਲਾਂਕਿ ਜਿਹੜੀ ਫੌਜੀ ਡਿਕਟੇਟਰ ਬਣਿਆ ਭਾਰਤ ਦੇ ਨਾਲ ਵੀ, ਚੀਨ ਨਾਲ ਵੀ ਉਹਦੇ ਸੰਬੰਧ ਚੰਗੇ ਰਹੇ। ਈਵਨ ਇਹਨਾਂ ਦਾ ਜਿਹੜਾ ਫੌਜੀ ਡਿਕਟੇਟਰ ਜਿਹਨੇ ਹੁਣ ਇਹ ਕੂ ਕੀਤਾ, ਇਹ ਜਦੋਂ ਡੋਕਲਾਮ ਚੱਲ ਰਿਹਾ ਸੀ 2017 'ਚ, ਇਹ ਮਿਲਣ ਦੇ ਲਈ ਦਿੱਲੀ ਗਿਆ, ਔਰ ਫਿਰ ਇਹ ਜਿਹੜਾ ਉਹਨਾਂ ਦੇ ਉਹਨੂੰ ਆਨਰਰੀ ਲੈ ਕੇ ਗਏ ਆਪਣੀ ਮਿਲਟਰੀ ਅਕੈਡਮੀਜ਼, ਔਰ ਦੂਸਰੇ 'ਚ ਵੀ ਉਹਨੂੰ ਆਨਰ ਕੀਤਾ। ਸੋ ਕੁੱਲ ਮਿਲਾ ਕੇ ਅਜੇ ਬਹੁਤਿਆਂ ਨੂੰ ਪਤਾ ਨਹੀਂ ਹੈ ਕਿ ਵੀ ਇਹ ਜਿਹੜਾ ਮਿਲਟਰੀ ਕੂ ਹੋਇਆ ਇਹਦਾ ਫਾਇਦਾ ਭਾਰਤ ਔਰ ਚੀਨ ਦੇ ਹਵਾਲੇ ਨਾਲ ਕਿਹਨੂੰ ਜਾਏਗਾ। ਲੇਕਿਨ 2 ਗੱਲਾਂ ਬੜੀਆਂ ਕਲੀਅਰ ਨੇ, ਕਿਉਂਕਿ ਅਮਰੀਕਾ ਨੇ ਤਾਂ ਬਿਲਕੁਲ ਕੰਡੈਮ ਕਰ ਦਿੱਤਾ, ਕੂ ਦਿੱਤਾ, ਕਹਿ ਦਿੱਤਾ, ਸੈਂਕਸ਼ਨਸ ਦੀ ਗੱਲ ਕੀਤੀ। ਭਾਰਤ ਨੇ ਬੜੀ ਕੌਸ਼ੀਅਸ ਜਿਹੀ ਲਾਈਨ ਰੱਖਦੇ ਆ ਜੀ, ਜਮਹੂਰੀਅਤ ਵੀ ਚਾਹੀਦੀ ਹੈ, ਅਸੀਂ ਦੇਖ ਰਹੇ ਹਾਂ, ਨਿਗਾਹਬਾਨੀ ਕਰ ਰਹੇ ਹਾਂ, ਦੂਜਾ ਵਿੱਚ ਵਿਚਾਲੇ ਆ ਗਏ। ਚਾਈਨਾ ਨੇ ਇੱਕ ਸਟੈਪ ਅੱਗੇ ਜਾ ਕੇ ਕਿਹਾ, ਜਿਸ ਤੋਂ ਇਹ ਸ਼ੋਅ ਹੁੰਦਾ ਕਿ ਵੀ ਕਿਵੇਂ ਇਹ ਅਲਟੀਮੇਟਲੀ ਚਾਈਨਾ ਦਾ ਦੋਨੋਂ ਪਾਸੇ ਹੀ ਹੱਥ ਹੈ, ਉਹ ਫੌਜੀ ਡਿਕਟੇਟਰ ਦਾ ਨਾਲ ਵੀ ਔਰ ਇਸ ਬੀਬੀ ਨਾਲ ਵੀ, ਆਂਗ ਸੀ ਨਾਲ ਵੀ ਉਹਨਾਂ ਦਾ ਸੀ। ਉਹਨਾਂ ਨੇ ਕਿਹਾ ਜੀ ਇਹ ਕੋਈ ਇੰਟਰਨੈਸ਼ਨਲ ਇਹਦੇ 'ਚ ਇੰਟਰਵੈਂਸ਼ਨ ਦੀ ਲੋੜ ਨਹੀਂ ਹੈ, ਡੋਮੈਸਟਿਕ ਨੈਗੋਸ਼ੀਏਸ਼ਨ ਸ਼ੁੱਡ ਬੀ ਐਨਕਰੇਜਡ। ਪਰ ਇਹ ਸਾਰੀਆਂ ਕਿਉਂਕਿ ਪਬਲਿਕ ਅਰੀਨਾ ਦੀਆਂ ਸਟੇਟਮੈਂਟਸ ਨੇ ਪਿਛਲੇ 24 ਘੰਟੇ ਦੀਆਂ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਅਲਟੀਮੇਟਲੀ ਚੀਨ ਨੇ
ਕਿਤੇ ਨਾ ਕਿਤੇ ਇਹ ਜਿਹਨੂੰ ਕਹਿੰਦੇ ਨੇ ਧੋਬੀ ਪਟੜਾ ਮਾਰਿਆ। ਹੁਣ ਕਿਉਂਕਿ ਇੱਕ ਬੰਦਰਗਾਹ ਵੀ ਹੈ ਉਹਨਾਂ ਦੀ ਜਿਹੜੀ ਭਾਰਤ ਨੂੰ ਰੀਚ ਦਿੰਦੀ ਹੈ, ਬੇ ਆਫ ਬੰਗਾਲ ਤੱਕ ਲੈ ਕੇ ਜਾਂਦੀ ਹੈ, ਭਾਰਤ ਬਿਲਟ ਕਰ ਰਿਹਾ ਸੀ। ਔਰ ਜਦੋਂ ਭਾਰਤ ਨੂੰ ਹੁਣ ਚਾਰ ਚੁਫੇਰਿਓਂ ਘੇਰਨ ਦੀ ਲਾਈਨ ਹੈ, ਨੇਪਾਲ ਉਹਨਾਂ ਦੇ ਆਰਬਿਟ ਚੋਂ ਨਿਕਲ ਗਿਆ, ਸ੍ਰੀਲੰਕਾ ਨਿਕਲ ਗਿਆ, ਬੰਗਲਾਦੇਸ਼ ਵਿੱਚ ਵਿਚਾਲੇ ਹੈ ਔਰ ਮਿਆਂਮਾਰ। ਔਰ ਇਹ ਗੱਲ ਦਾ ਧਿਆਨ ਰਹੇ ਕਿ ਜੇ ਭਾਰਤ ਦਲਾਈ ਲਾਮੇ ਨੂੰ ਪ੍ਰਮੋਟ ਕਰ ਰਿਹਾ, ਅਮਰੀਕਾ ਵੀ ਕਰ ਰਿਹਾ, ਗਵਰਨਮੈਂਟ ਇਨ ਐਗਜ਼ਾਈਲ ਵੀ ਕਰ ਲਈ, ਨਾਗਾਲੈਂਡ ਦੀ ਮੂਵਮੈਂਟ ਕਦੇ ਨਾ ਦੱਬਦੀ ਜੇ ਮਿਆਂਮਾਰ, ਕਿਉਂਕਿ ਨਾਗਿਆਂ ਦੇ ਕੁਝ ਟਰਾਈਬ ਉਹਦੇ 'ਚ ਵੀ ਨੇ, ਉਹ ਭਾਰਤ ਦੀ ਮਦਦ ਨਾ ਕਰਦੇ। ਇਸੇ ਤਰ੍ਹਾਂ ਜਿਹੜਾ ਅਰੁਣਾਚਲ ਦੇ ਹਵਾਲੇ ਨਾਲ, ਅਰੁਣਾਚਲ ਤਾਂ ਆਲਰੇਡੀ ਚੀਨ ਦਾ ਕਲੇਮ ਹੈ ਉਹਦੇ ਤੇ, ਔਰ ਤ੍ਰਿਪੁਰਾ ਔਰ ਦੂਜੇ 'ਚ ਵੀ, ਤ੍ਰਿਪੁਰਾ ਦੇ ਵਿੱਚ ਵੀ ਜਿਹੜੀ ਹੈ ਉਹ ਮਿਲੀਟੈਂਸੀ ਰਹੀ ਹੈ, ਮਨੀਪੁਰ ਦੇ ਵਿੱਚ ਵੀ ਨੇ। ਸੋ ਹੁਣ ਚੀਨ ਦੀ ਗ੍ਰਿਪ ਭਾਰਤ ਦੀ ਜਿਹਨੂੰ ਕਹਿੰਦੇ ਨਾ ਸੰਘੀ, ਔਰ ਵੈਸੇ ਵੀ ਇਹ ਜਿਹਨੂੰ ਚਿਕਨ ਨੈਕ ਕਹਿੰਦੇ ਨੇ, ਆਲ ਦੀ 7 ਸਿਸਟਰਸ, ਹੁਣ ਚਿਕਨ ਨੈਕ ਦੇ ਨਾਲ ਪਿੱਛੇ ਜਾਣ ਨੂੰ ਵੀ ਰਾਹ ਨਹੀਂ ਬਚਿਆ। ਬਰਮਾ ਵੀ ਚਾਈਨਾ ਦੀ ਫੋਲਡ 'ਚ ਅਲਟੀਮੇਟਲੀ, ਕਿਉਂਕਿ ਅਮਰੀਕਾ ਸੈਂਕਸ਼ਨਸ ਲਾਏਗਾ ਹੀ ਲਾਏਗਾ। ਭਾਰਤ ਅਮਰੀਕਾ ਕੁਆਡ 'ਚ ਵੜ ਜਾਣ, ਇੱਕ ਦੂਜੇ ਨਾਲ ਵੀ ਰਲੇ ਹੋਣ, ਇਹ ਤਾਂ ਹੋ ਨਹੀਂ ਸਕਦਾ ਕਿ ਭਾਰਤ ਉਹਦੀ ਮਦਦ ਕਰੇ ਤੇ ਅਮਰੀਕਾ ਸੈਂਕਸ਼ਨਸ ਲਾਏ। ਸੋ ਉਹਨੇ ਜੇ ਸਰਵਾਈਵ ਕਰਨਾ ਹੈ, ਮਿਲਟਰੀ ਜਨਰਲ ਨੇ ਜਿਹੜਾ ਰਿਟਾਇਰ ਹੋਣਾ ਸੀ ਉਹਨੇ, ਅਦਰਵਾਈਜ਼ ਹੁਣ ਉਹ ਬੈਠਾ ਰਹੇਗਾ ਉਹ ਵੀ, ਤੇ ਉਹ ਚੀਨ ਦੀ ਸ਼ੈਲਟਰ 'ਚ ਹੀ ਜਾਏਗਾ। ਸੋ ਚਾਈਨਾ ਨੇ ਇਸ ਦੇ ਨਾਲ, ਔਰ ਜੇ ਚੀਨ ਨੇ ਕੱਲ੍ਹ ਨੂੰ ਨਾਗਿਆਂ ਨੂੰ, ਮਨੀਪੁਰੀਆਂ ਨੂੰ ਔਰ ਤ੍ਰਿਪੁਰਾ ਵਾਲਿਆਂ ਦੀ ਮਦਦ ਕਰਨੀ ਹੈ, ਗੁਰਿਲਿਆਂ ਦੀ, ਔਰ ਭਾਰਤ ਨੂੰ ਉਹਨਾਂ ਨੇ ਦੇਣਾ ਕੋਈ ਨਾ ਕੋਈ ਤੋਹਫਾ ਕਿ ਆਹ ਲਓ ਜੀ ਤੁਸੀਂ ਦਲਾਈ ਲਾਮਾ ਖੜਾ ਕੀਤਾ ਤੇ ਆਹ ਲਓ ਫਿਰ ਤੋਹਫਾ। ਤੇ ਮੈਂ ਇਹ ਸਮਝਦਾ ਵੀ ਇਹ ਅਲਟੀਮੇਟਲੀ ਇਹ ਜਿਹੜੀ ਕੌਸ਼ੀਅਸ ਅਪਰੋਚ ਨਹੀਂ ਹੈ ਭਾਰਤ ਦੀ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਗੁਆਂਢੀ ਸਾਰੇ ਹੀ ਨਿਕਲ ਗਏ। ਔਰ ਜਿਹੜਾ ਉਹਨਾਂ ਦੀ ਇੱਕ ਥਿਊਰੀ ਕੁਛ ਵੱਲੋਂ ਦਿੱਤੀ ਜਾਂਦੀ ਸੀ ਜੀ ਕਿ ਇਹ ਜਿਹੜੀ ਹੈ ਸਟ੍ਰਿੰਗ ਆਫ ਪਰਲਸ, ਚਾਈਨਾ ਨੇ ਭਾਰਤ ਦੇ ਦੁਆਲੇ ਜਿਹੜੀ ਹੈ ਉਹ ਮੋਤੀਆਂ ਦੀ ਮਾਲਾ ਜਿਹੜੀ ਆ ਉਹ ਚਿਣ ਦਿੱਤੀ ਹੈ। ਔਰ ਮੈਂ ਸਮਝਦਾ ਵੀ ਮਿਆਂਮਾਰ ਦੇ ਇਸ ਮਿਲਟਰੀ ਕੂ ਦੇ ਨਾਲ ਉਸ ਦਾ ਫਾਈਨਲ ਮੋਤੀ ਵੀ ਉਸ ਮਾਲਾ ਦੇ ਵਿੱਚ ਪਰੋਇਆ ਗਿਆ। ਔਰ ਅਬ ਤੇਰਾ ਕਿਆ ਹੋਗਾ ਕਾਲੀਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।